वाहिगुरू जी का खालसा वाहिगुरू जी की फतेह। अज लखां की तादाद दे विच अज नहीं एक महीने तो लगातार सिख पंथ के बानी साहब सतगुरु श्री गुरु गोबिंद सिंह जी पातशाह तिन्हां दे लाखते जिगर छोटे साहबजादे साहबजादा बाबा जुझार सिंह जी जोरावर सिंह जी साहबजादा बाबा फतेह सिंह जी माता गुजर कौर जी नूं ਉਹ महान शहीदियां नूं नमस्कार ਵੱਧ ਤੋਂ ਵੱਧ पहुंचे ਤੇ मैं देखदा कि अज तो नहीं तोड़ 6-7 ਦੀ ਪੋਹ आनंदपुर साहब की धरती जितों सतगुरां ने किला आनंदगढ़ छड्डिया उस तो ये जोड़ मेला शुरू होया है और दर पड़ाव दर फिर इस तरह परिवार विछोड़े तो भट्ठा साहब तो फिर चमकौर साहब माछीवाड़ा ते हुण अज इस पवित्र धरती ते नगर कीर्तन ਜਿਹੜਾ नगर कीर्तन 318 साल बाद भी इस गल का प्रतीक आ कि सतगुरु जी के साहबजादियां नूं हर एक सिख की एक तांग हुंदी चाहे देश च बैठा होवे विदेश च बैठा होवे कि मैं अपना मत्था उस पवित्र धरती नूं जाके लावां जिस धरती का सब तो महंगा मुੱਲ जिस धरती का सब तो वड्डा सिद्धांतक मुੱਲ अज तक ना किसी ने इहो जिहियां शहीदियां दित्तियां ते ना किसी ने गां देणियां जी। इहो विलखण पक्ष जिहड़ा सतगुरु जी ने सानूं बख्शिश कीता सी। सो वड्डी तादाद दे विच लोक एक महीने तो लगातार इस धरती दे नतमस्तक हो रहे ते अज जिन्ना संतां दा उत्साह आ मेरा ख्याल अज तक दे सारे रिकार्ड जिहड़े पिछले आ वो सारे रिकार्डां तो उत्ते वड्डी गिणती दे विच अज संगत पहुंची आ। ये गल ये दर्शाउंदी आ कि सिख पंथ अज भी सतगुरु जी दे उस पवित्र साहबजादियां नूं ते माता जी नूं इस धरती ते नमस्कार करन दे जिहड़ियां उन्हें लीहां पाईयां उन्हां लीहां दे उत्ते खालसा पंथ अज भी शहीदियां पा रहा। सो गुरु साहब किरपा करन अज सिमरन दा केवल सिमरन करन दा समां बोलण दा घट आ ते सिंह साहब ने भी आदेश कीता सी कि ਵੱਧ ਤੋਂ ਵੱਧ सिमरन करिए ते अरदास करिए कि सिख पंथ एक थां इकट्ठा होवे। अज दरपेश जिहड़ियां चुनौतियां आ उन्हां दा सामना खालसा पंथ इकट्ठा होके कर सकदा। सारा खालसा पंथ एक झंडे थल्ले श्री अकाल तख्त दी सरपरस्ती है सारे इकट्ठे होण। बहुत बहुत धन्नवाद। वाहिगुरू जी का खालसा वाहिगुरू जी की फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਨਹੀਂ ਇੱਕ ਮਹੀਨੇ ਤੋਂ ਲਗਾਤਾਰ ਸਿੱਖ ਪੰਥ ਦੇ ਬਾਨੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤਿੰਨਾਂ ਦੇ ਲਾਗਤੇ ਜਿਗਰ ਛੋਟੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਨੂੰ ਉਹ ਮਹਾਨ ਸ਼ਹੀਦੀਆਂ ਨੂੰ ਨਮਸਕਾਰ ਵੱਧ ਤੋਂ ਵੱਧ ਪਹੁੰਚੇ ਆ। ਤੇ ਮੈਂ ਦੇਖਦਾ ਕਿ ਅੱਜ ਤੋਂ ਨਹੀਂ ਤੋੜ 6-7 ਦੀ ਪੋਹ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਸਤਿਗੁਰਾਂ ਨੇ ਕਿਲ੍ਹਾ ਆਨੰਦਗੜ੍ਹ ਛੱਡਿਆ ਉਹ ਤੋਂ ਇਹ ਜੋੜ ਮੇਲਾ ਸ਼ੁਰੂ ਹੋਇਆ ਆ ਔਰ ਦਰ ਪੜਾ ਦਰ ਫਿਰ ਇਸੇ ਤਰ੍ਹਾਂ ਪਰਿਵਾਰ ਵਿਛੋੜੇ ਤੋਂ ਭੱਠਾ ਸਾਹਿਬ ਤੋਂ ਫਿਰ ਚਮਕੌਰ ਸਾਹਿਬ, ਮਾਛੀਵਾੜਾ ਤੇ ਹੁਣ ਅੱਜ ਇਸ ਪਵਿੱਤਰ ਧਰਤੀ ਤੇ ਨਗਰ ਕੀਰਤਨ, ਜਿਹੜਾ ਨਗਰ ਕੀਰਤਨ 318-19 ਸਾਲਾਂ ਬਾਅਦ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਹਰ ਇੱਕ ਸਿੱਖ ਦੀ ਇੱਕ ਤਾਂਘ ਹੁੰਦੀ, ਚਾਹੇ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ, ਕਿ ਮੈਂ ਆਪਣਾ ਮੱਥਾ ਉਸ ਪਵਿੱਤਰ ਧਰਤੀ ਨੂੰ ਜਾ ਕੇ ਲਾਵਾਂ ਜਿਸ ਧਰਤੀ ਦਾ ਸਭ ਤੋਂ ਮਹਿੰਗਾ ਮੁੱਲ, ਜਿਸ ਧਰਤੀ ਦਾ ਸਭ ਤੋਂ ਵੱਡਾ ਸਿਧਾਂਤਕ ਮੁੱਲ
ਅੱਜ ਤੱਕ ਨਾ ਕਿਸੇ ਨੇ ਇਹੋ ਜਿਹੀਆਂ ਸ਼ਹੀਦੀਆਂ ਦਿੱਤੀਆਂ ਤੇ ਨਾ ਕਿਸੇ ਨੇ ਗਾਂ ਦੇਣੀਆਂ ਜੀ। ਇਹੋ ਵਿਲੱਖਣ ਪੱਖ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਸੋ ਵੱਡੀ ਤਾਦਾਦ ਦੇ ਵਿੱਚ ਲੋਕ 1 ਮਹੀਨੇ ਤੋਂ ਲਗਾਤਾਰ ਇਸ ਧਰਤੀ ਦੇ ਨਤਮਸਤਕ ਹੋ ਰਹੇ ਤੇ ਅੱਜ ਜਿੰਨਾ ਕਿਸਾਨਾਂ ਦਾ ਉਤਸ਼ਾਹ ਆ, ਮੇਰਾ ਖਿਆਲ ਅੱਜ ਤੱਕ ਦੇ ਸਾਰੇ ਰਿਕਾਰਡ ਜਿਹੜੇ ਪਿਛਲੇ ਆ ਉਹ ਸਾਰੇ ਰਿਕਾਰਡਾਂ ਤੋਂ ਉੱਤੇ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਪਹੁੰਚੀ ਆ। ਇਹ ਗੱਲ ਇਹ ਦਰਸਾਉਂਦੀ ਆ ਕਿ ਸਿੱਖ ਪੰਥ ਅੱਜ ਵੀ ਸਤਿਗੁਰੂ ਜੀ ਦੇ ਉਸ ਪਵਿੱਤਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਇਹ ਧਰਤੀ ਦੇ ਨਮਸਕਾਰ ਕਰਨ ਦੇ ਜਿਹੜੀਆਂ ਉਹਨੇ ਲੀਹਾਂ ਪਾਈਆਂ, ਉਹਨਾਂ ਲੀਹਾਂ ਦੇ ਉੱਤੇ ਖਾਲਸਾ ਪੰਥ ਅੱਜ ਵੀ ਸ਼ਹੀਦੀਆਂ ਪਾ ਰਿਹਾ। ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਿਗਮ ਦਾ ਕੇਵਲ ਸਿਮਰਨ ਕਰਨ ਦਾ ਸਮਾਂ, ਬੋਲਣ ਦਾ ਘੱਟ ਆ ਤੇ ਸਿੰਘ ਸਾਹਿਬ ਨੇ ਵੀ ਆਦੇਸ਼ ਕੀਤਾ ਸੀ ਕਿ ਵੱਧ ਤੋਂ ਵੱਧ ਸਿਮਰਨ ਕਰੀਏ ਤੇ ਅਰਦਾਸ ਕਰੀਏ ਕਿ ਸਿੱਖ ਪੰਥ ਇੱਕ ਥਾਂ ਇਕੱਠਾ ਹੋਵੇ। ਅੱਜ ਦਰਪੇਸ਼ ਜਿਹੜੀਆਂ ਚੁਣੌਤੀਆਂ ਆ ਉਹਨਾਂ ਦਾ ਸਾਹਮਣਾ ਖਾਲਸਾ ਪੰਥ ਇਕੱਠਾ ਹੋ ਕੇ ਕਰ ਸਕਦਾ। ਸਾਰਾ ਖਾਲਸਾ ਪੰਥ ਇੱਕ ਝੰਡੇ ਥੱਲੇ ਸ਼੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਸਾਰੇ ਇਕੱਠੇ ਹੋਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਨਹੀਂ 1 ਮਹੀਨੇ ਤੋਂ ਲਗਾਤਾਰ ਸਿੱਖ ਪੰਥ ਦੇ ਬਾਨੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਦੇ ਲੱਖ ਤੇ ਜਿਗਰ ਛੋਟੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਨੂੰ ਉਹ ਮਹਾਨ ਸ਼ਹੀਦੀਆਂ ਨੂੰ ਨਮਸਕਾਰ ਵੱਧ ਤੋਂ ਵੱਧ ਪਹੁੰਚੇ ਆ। ਤੇ ਮੈਂ ਦੇਖਦਾ ਕਿ ਅੱਜ ਤੋਂ ਨਹੀਂ ਤੋੜ 6-7 ਦੀ ਪੋਹ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਸਤਿਗੁਰਾਂ ਨੇ ਕਿਲ੍ਹਾ ਆਨੰਦਗੜ੍ਹ ਛੱਡਿਆ ਉਹ ਤੋਂ ਇਹ ਜੋੜ ਮੇਲਾ ਸ਼ੁਰੂ ਹੋਇਆ ਆ। ਔਰ ਦਰ ਫਿਰ ਇਸੇ ਤਰ੍ਹਾਂ ਪਰਿਵਾਰ ਵਿਛੋੜੇ ਤੋਂ ਭੱਠਾ ਸਾਹਿਬ ਤੋਂ ਫਿਰ ਚਮਕੌਰ ਸਾਹਿਬ, ਮਾਛੀਵਾੜਾ ਤੇ ਹੁਣ ਅੱਜ ਇਸ ਪਵਿੱਤਰ ਧਰਤੀ ਤੇ ਨਗਰ ਕੀਰਤਨ, ਜਿਹੜਾ ਨਗਰ ਕੀਰਤਨ 318-19 ਸਾਲਾਂ ਬਾਅਦ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਹਰ ਇੱਕ ਸਿੱਖ ਦੀ ਇੱਕ ਤਾਂਘ ਹੁੰਦੀ, ਚਾਹੇ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ, ਕਿ ਮੈਂ ਆਪਣਾ ਮੱਥਾ ਉਸ ਪਵਿੱਤਰ ਧਰਤੀ ਨੂੰ ਜਾ ਕੇ ਲਾਵਾਂ ਜਿਸ ਧਰਤੀ ਦਾ ਸਭ ਤੋਂ ਮਹਿੰਗਾ ਮੁੱਲ, ਜਿਸ ਧਰਤੀ ਦਾ ਸਭ ਤੋਂ ਵੱਡਾ ਸਿਧਾਂਤਕ ਮੁੱਲ ਅੱਜ ਤੱਕ ਨਾ ਕਿਸੇ ਨੇ ਇਹੋ ਜਿਹੀਆਂ ਸ਼ਹੀਦੀਆਂ ਦਿੱਤੀਆਂ ਤੇ ਨਾ ਕਿਸੇ ਨੇ ਗਾਂ ਦੇਣੀਆਂ ਜੀ। ਇਹੋ ਵਿਲੱਖਣ ਪੱਖ ਜਿਹੜਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਸੋ ਵੱਡੀ ਤਾਦਾਦ ਦੇ ਵਿੱਚ ਲੋਕ 1 ਮਹੀਨੇ ਤੋਂ ਲਗਾਤਾਰ ਇਸ ਧਰਤੀ ਦੇ ਨਤਮਸਤਕ ਹੋ ਰਹੇ ਤੇ ਅੱਜ ਜਿੰਨਾ ਕੁ ਸੰਗਤਾਂ ਦਾ ਉਤਸ਼ਾਹ ਆ, ਮੇਰਾ ਖਿਆਲ ਅੱਜ ਤੱਕ ਦੇ ਸਾਰੇ ਰਿਕਾਰਡ ਜਿਹੜੇ ਪਿਛਲੇ ਆ ਉਹ ਸਾਰੇ ਰਿਕਾਰਡਾਂ ਤੋਂ ਉੱਤੇ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਪਹੁੰਚੀ ਆ। ਇਹ ਗੱਲ ਇਹ ਦਰਸਾਉਂਦੀ ਆ ਕਿ ਸਿੱਖ ਪੰਥ ਅੱਜ ਵੀ ਸਤਿਗੁਰੂ ਜੀ ਦੇ ਉਸ ਪਵਿੱਤਰ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਇਹ ਧਰਤੀ ਦੇ ਨਮਸਕਾਰ ਕਰਨ ਦੇ ਜਿਹੜੀਆਂ ਉਹਨੇ ਲੀਹਾਂ ਪਾਈਆਂ, ਉਹਨਾਂ ਲੀਹਾਂ ਦੇ ਉੱਤੇ ਖਾਲਸਾ ਪੰਥ ਅੱਜ ਵੀ ਸ਼ਹੀਦੀਆਂ ਪਾ ਰਿਹਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਸਿਮਰਨ ਦਾ ਕੇਵਲ ਸਿਮਰਨ ਕਰਨ ਦਾ ਸਮਾਂ, ਬੋਲਣ ਦਾ ਘੱਟ ਆ ਤੇ ਸਿੰਘ ਸਾਹਿਬ ਨੇ